अस्सलाम वालेकुम नाज़रीन, मैं ਤੁਹਾਡਾ ਵੀਰ ਤੇ ਭਰਾ ਜ਼ੇਬ ਜ਼ਫਰ ਕੰਬੋਜ ਤੇ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਸਫਰਨੋਸ਼। ਅੱਜ ਦਾ ਸਾਡਾ ਵਲੌਗ ਹੋਣ ਜਾ ਰਿਹਾ 12 ਰਬੀਉਲ ਅਵਲ ਸਪੈਸ਼ਲ, ਜਿਹਦੇ ਵਿੱਚ ਅਸੀਂ ਬਣਾਵਾਂਗੇ ਕੁਛ ਨਿਆਜ਼। ਉਹਦੀ ਅਸੀਂ ਕਰਨ ਲੱਗੇ ਹਾਂ ਤਿਆਰੀ। ਲੋ ਜੀ ਨਾਜ਼ਰੀਨ, ਜਿਸ ਤਰ੍ਹਾਂ ਮੈਂ ਪਿੱਛੇ ਇੰਟਰੋ 'ਚ ਦੱਸ ਚੁੱਕਿਆ ਕਿ ਅੱਜ ਦਾ ਸਾਡਾ ਕੰਮ ਕੀ ਹੈ। ਇਹ ਜਨਾਬ ਅਰਸਲਾਨ ਭੱਟ ਸਾਹਿਬ ਵੀ ਹਾਜ਼ਰ ਹੋ ਚੁੱਕੇ ਨੇ। ਦੱਸਣ ਬਾਅਦ ਚੱਦਰ ਸਾਹਿਬ ਵੀ ਜਿਹੜੇ ਨੇ ਉਹ ਤੁਹਾਡੇ ਅੱਖਾਂ ਦੇ ਸਾਹਮਣੇ ਆ ਚੁੱਕੇ ਨੇ। ਤਿਆਰ ਖਲੋ ਐ ਸਭ ਇਹ ਕਿਆ ਬਾਤ ਹੈ। ਇਹਦੇ ਤਿਆਰ ਸ਼ਰ ਹੋ ਗਏ, ਨਾਲ ਸਾਡੇ ਬੇਬੀ ਸਾਹਿਬਾਂ ਨੇ, ਸੋਰੀ ਸਾਹਿਬ ਨੇ। ਤੇ ਇਹਦਾ ਵਲੌਗ ਜਿਹੜਾ ਨੇ ਇਨਸ਼ਾਅੱਲਾ ਇੰਟਰਸਟਿੰਗ ਹੋਏਗਾ। ਨਿਆਜ਼ ਬਣਾਉਣ ਜਾ ਰਹੇ ਆ, ਬਾਕੀ ਇਨਸ਼ਾਅੱਲਾ ਮਿਲਨੇ ਆ ਅੱਗੋਂ, ਅਗਲਾ ਪ੍ਰੋਸੀਜਰ ਵਿਖਾਣੇ ਆ। साहब की करी जा रहे? मैं जी चीनी और चावल ले लें, बाकी मसाले भी देख रहे हैं केरा लेना है, दसो। बाकी सारा समान लै चुके। हुण आ गई बारी घ्यो दी भी है। वेखो वाह वाह वाह, क्या सामान। ਹੁਣ ਤੇ ਪਹੁੰਚ ਚੁੱਕੇ ਆ। ਸਮਾਨ ਵਗੈਰਾ ਵੇਖੋ ਭੱਟ ਸਾਹਿਬ ਨੇ ਫੜਿਆ ਹੈ। ਜਨਾਬ ਮੁਦੱਸਰ ਸਾਹਿਬ ਵੀ ਆ ਗਏ ਨੇ ਸਮਾਨ ਉਤਾਰਨ ਵਾਸਤੇ। ਪਕਵਾਨ ਸੈਂਟਰ ਤੇ ਅਸੀਂ ਆਲਰੇਡੀ ਮੌਜੂਦ ਆ। ਲੋ ਜੀ, ਮੈਂ ਤੇ WhatsApp ਜਿਹੜਾ ਉਹ ਬਾਕੀ ਕੋਈ ਸਮਾਨ ਰਹਿ ਗਿਆ ਸੀ। ਇਹ ਵਾਲਾ ਪੈਕਿੰਗ ਪੁਕਿੰਗ ਵਾਲਾ ਸਮਾਨ ਵੀ ਲੈ ਚੁੱਕੇ ਆ। ਤੇ ਇਹ ਸ਼ਹਿਰ ਦੇ ਵਿੱਚੋਂ ਲੰਘਦੇ ਅਸੀਂ ਜਿਹੜਾ ਹੈ ਉਹ ਹੁਣ ਵਾਪਸੀ ਦਾ ਸਫ਼ਰ ਅਪਣਾਇਆ। ਤੇ ਅਸੀਂ ਬਣਾ ਰਹੇ ਹਾਂ ਅੱਜ 12 ਰਬੀਉਲ ਅਵਲ ਦੇ ਸਿਲਸਿਲੇ ਦੇ ਨਾਲ ਜਿਹੜੀ ਇੱਕ ਨਿਆਜ਼। ਤੇ ਸਾਡੇ ਪਿਆਰੇ ਨਬੀ ਇਸ ਦਿਨ ਇਸ ਦੁਨੀਆ ਤੇ ਆਏ ਸਨ। ਤੇ ਬੱਚੇ ਵੀ ਲੱਗੇ ਫਿਰਨ। ਹੈ ਕਿਆ ਬਾਤ, ਪਿਆਰੇ ਪਿਆਰੇ ਮਿੱਠੇ ਮਿੱਠੇ ਮਦਨੀ ਭਾਈ ਵੀ ਸਾਡੇ ਨਾਲ ਹੀ ਨੇ। ਉਹ ਜੀ ਸ਼ੇਖਪੁਰੇ 'ਚ ਰਹਿਣ ਵਾਲੇ, ਦੱਸੋ ਹੈ ਕਿਹੜੀ ਜਗ੍ਹਾ? ਪਰ ਸਭ ਕੀ ਲੈ ਕੇ ਆਏ ਜੀ? ਅੱਜ ਲੈਣਾ ਸੀ ਅਲਹਮਦੁਲਿਲਾ ਡੱਬੇ ਲੈ ਕੇ ਆਏ ਪੈਕਿੰਗ ਵਾਸਤੇ। ਠੀਕ ਹੈ। ਲਾਈਟਾਂ ਲੈ ਕੇ ਆਏ ਜੀ, ਝੰਡੇ ਲੈ ਕੇ ਆਏ, ਘਰ ਵੀ ਸਜਾਵਾਂਗੇ, ਨਿਆਜ਼ ਵੀ ਤਕਸੀਮ ਕਰਾਂਗੇ ਔਰ ਬਹੁਤ ਸਾਰਾ ਕੰਮ ਕਰਾਂਗੇ। ਕਿਆ ਬਾਤ, ਕਿਆ ਬਾਤ। ਮੈਂ ਕਹਿੰਦਾ ਭੱਟ ਸਾਹਿਬ ਫਿਰ ਕਰ ਰਹੇ ਤੇ ਸੱਜ ਗਈਆਂ ਗਲੀਆਂ। ਆ ਵੇਖੋ ਭਾਜੀ, ਸ਼ੇਖਪੁਰੇ ਦਾ ਜਿਹੜਾ ਸਭ ਤੋਂ ਮੇਨ ਏਰੀਆ ਹੈ, ਪਿਆਰੇ ਪਿਆਰੇ ਮਿੱਠੇ ਮਿੱਠੇ ਮਦਨੀ ਭਾਈ ਵੀ ਆ ਰਹੇ ਨੇ। ਇਹ ਹੈਗਾ ਜੀ ਸਾਡਾ ਪਿਆਰਾ ਕੰਪਨੀ ਬਾਗ ਅਲ ਮਸ਼ਹੂਰ। ਤੇ ਬਸ ਕਿਆ ਬਾਤ। ਲਓ ਭਾਈ, ਜਿਹੜਾ ਜੇ ਬੰਦਾ ਸ਼ੇਖਪੁਰੇ ਤੋਂ ਹੈਗਾ ਲਾਈਕ ਤੇ ਸਬਸਕ੍ਰਾਈਬ ਕਰਦਾ ਜਾਵੇ। ਤੇ ਇਨਸ਼ਾਅੱਲਾ ਅੱਜ ਨਿਆਜ਼ ਬਣਾਉਂਦੇ ਆ। ਸਮਾਨ ਸਮੂਨ ਅਸੀਂ ਦੇ ਆਇਆ ਸਾਂ ਜਿਆਦਾ, ਤੁਸੀਂ ਪਿੱਛੇ ਵੇਖਿਆ। ਬਾਕੀ ਮਿਲਨੇ ਆ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਤਿਆਰ ਹੋ ਰਹੀਆਂ ਨੇ ਪੱਕ ਰਹੀਆਂ ਕਿੱਧਰ? ਉਹ ਹਾਲ ਦੇ ਵਿੱਚ।
ਭਾਜੀ ਦਾ ਜੋ ਉਹਦੇ ਵਿੱਚ ਨਜ਼ਰ ਆ ਰਿਹਾ ਹੋਏਗਾ। ਇਹ ਵੀ ਦੇਖੋ ਇਹ ਦਿਖਾ ਦੇ ਬਾਟਾ ਵੀ ਆ ਗਿਆ ਨਾ ਪੈਕਿੰਗ ਵਾਲਾ ਸਮਾਨ ਇਧਰ ਪਿਆ ਹੈ। ਹੁਣੇ ਹੋਏਗੀ ਪੈਕਿੰਗ ਸ਼ੁਰੂ ਔਰ ਨਸਰਵਾ ਤਦਰ ਸਾਹਿਬ ਆਪਣੇ ਮੁਬਾਰਕ ਹੱਥਾਂ ਦੇ ਨਾਲ ਕਰਨਗੇ ਤੇ ਇਹ ਬਣ ਗਈ ਹੈ ਬਿਰਿਆਨੀ ਵੀ ਬਣ ਗਈ ਹੈ। ਦੂਸਰੀ ਦੇਖ ਤੁਹਾਨੂੰ ਜਿਹੜੀ ਉਹ ਨਜ਼ਰ ਆ ਰਹੀ ਹੋਏਗੀ ਇਹ ਪਈ ਹੈ ਤੇ ਇਨਸ਼ਾਅੱਲਾ ਪੱਖਾ ਸ਼ੱਕਾ ਲੱਗਾ ਹੈ ਹੁਣੇ ਕਰਨੇ ਆ ਰੈਡੀ। ਫਿਰ ਤੁਹਾਨੂੰ ਜਾਵਾਂਗੇ ਹਸਪੀਟਲ ਲੈ ਕੇ ਜਾਵਾਂਗੇ ਤਾਂ ਕਿ ਜਿਹੜੇ ਉੱਥੇ ਲੋਕ ਆਏ ਨੇ ਉਹਨਾਂ ਨੂੰ ਤਕਸੀਮ ਕਰ ਸਕੀਏ ਤੇ ਆਪਣਾ ਜਿਹੜਾ ਨਾ ਉਹ ਹਿੱਸਾ ਪਾ ਸਕੀਏ। ਲੋ ਜੀ ਜਿਵੇਂ ਕਿ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਇਹ ਜਿਹੜੇ ਤਿਲਕ ਤੁਲੇ ਨੇ ਅਸੀਂ ਉਹ ਕਾਫੀ ਹੱਦ ਤੱਕ ਜਿਹੜਾ ਨਾ ਉਹ ਖਾਲੀ ਕਰ ਚੁੱਕੇ ਆ। ਉਸ ਤੋਂ ਸਾਡੇ ਬਾੜ ਸਾਹਿਬ ਨੇ ਜਿਹੜਾ ਉਹ ਮਿੱਠੇ ਚਾਵਲ ਜਿਹੜੇ ਨੇ ਉਹ ਵੀ ਖਾਲੀ ਕਰ ਦਿੱਤੇ ਨੇ ਤੇ ਅਸੀਂ ਲੰਗਰ ਅਲਹਮਦੁਲਿਲਾ ਪੈਕ ਕਰ ਚੁੱਕੇ ਆ ਤੇ ਭਾਈ ਉਹਨੇ ਗੱਡੀ ਲੈ ਕੇ ਆ ਰਹੇ ਨੇ। ਫਿਰ ਇਨਸ਼ਾਅੱਲਾ ਰਵਾਨਾ ਹੋਵਾਂਗੇ। ਕਿੱਦਾਂ ਕਿੰਨਾਂ ਨੂੰ ਜ਼ਰੂਰਤ ਹੋਏਗੀ ਜਾਂ ਕਿਹੜਾ ਆਏਗਾ ਉਹਨਾਂ ਨੂੰ ਲੈ ਜਾਵਾਂਗੇ। ਕੋਈ ਨਾ ਕੋਈ ਤਾਂ ਦੁਆ ਦੇਗਾ ਹੀ ਨਾ ਦਿਲੋਂ। ਮੁਨਾਫਿਕ ਲੋਕ ਤਾਂ ਫਿਰ ਬਥੇਰੇ ਬੈਠੇ ਨੇ, ਦੁਆ ਦੇਣ ਵਾਲਾ ਇੱਕ ਵੀ ਆਏ ਤਾਂ ਸਾਡੀ ਰੋਜ਼ੀ ਕਬੂਲ ਹੋਈ ਹੈ। ਹਾਂਜੀ ਲੋ ਜੀ ਇਹ ਆਲਮੋਸਟ ਸਾਡਾ ਜਿਹੜਾ ਨਾ ਤੁਸੀਂ ਵੇਖ ਰਹੇ ਹੋ ਅਸੀਂ ਕੰਪਲੀਟ ਕਰ ਚੁੱਕੇ ਹਾਂ। ਥੋੜਾ ਜਿਹਾ ਰਹਿ ਗਿਆ ਕੰਮ ਤੇ ਬਾਕੀ ਹੁਣ ਜਦੋਂ ਤਕਸੀਮ ਕਰਨ ਜਾਣਾਂਗੇ। ਲੋ ਜੀ ਭਾਈਜਾਨ ਨਿਆਜ਼ ਜਿਹੜੀ ਅਸੀਂ ਉਹ ਬਣਾ ਚੁੱਕੇ ਆ। ਡਿੱਗੀ ਦੇ ਵਿੱਚ ਰੱਖ ਲਈ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖੀਏ ਗੱਡੀ ਆ ਗਈ ਹੈ। ਹੁਣ ਅਸੀਂ ਚੱਲਨੇ ਆ ਨਿਆਜ਼ ਦਾ ਜਿਹੜਾ ਹੁਣ ਤੱਕ ਦਾ ਸਾਰਾ ਪ੍ਰੋਸੀਜਰ ਜਿਹੜਾ ਮੇਨ ਅਸਲ ਮਕਸਦ ਸੀ ਨਾ ਇਹਦਾ ਉਹ ਜਿਹੜਾ ਉਹ ਹੋ ਚੁੱਕਿਆ ਪੂਰਾ ਜਨਾਬ। ਹੈ ਇਥੋਂ ਅਸੀਂ ਨਿਕਲ ਰਹੇ ਹਾਂ ਵਾਪਸ ਤੇ ਇਨਸ਼ਾਅੱਲਾ ਹੁਣ ਜਾ ਕੇ ਅਸੀਂ ਵੰਡਾਂਗੇ। ਬਾਕੀ ਨਹੀਂ ਕੀਤੇ ਭਾਈ ਨੇ ਵੀ ਕੀਤੇ ਨਹੀਂ ਖਾਦੇ ਨੇ ਠੀਕ ਬਣੇ ਹਾਂ। ਚਲੋ ਤੁਸੀਂ ਵੀ ਚੈੱਕ ਕਰਕੇ ਫਿਰ ਦੱਸਣਾ ਹੈ। ਉਹ ਜੀ ਉਹਨਾਂ ਨੇ ਰਿਵਿਊ ਵੀ ਮੰਗਿਆ ਵੀ ਚਾਵਲ ਦੇ ਅਸੀਂ ਬਣਾ ਦਿੱਤੇ ਨੇ ਕੈਸੇ ਬਣੇ ਨੇ। ਅਸੀਂ ਥੋੜੇ ਬਹੁਤ ਹੀ ਚੈੱਕ ਕੀਤੇ ਨੇ। ਬਾਕੀ ਇਨਸ਼ਾਅੱਲਾ ਕੁਝ ਆਪਣੇ ਘਰ ਵਾਸਤੇ ਰੱਖੇ ਨੇ ਜਦੋਂ ਘਰ ਵਾਲੇ ਖਾਣਗੇ ਦੱਸਣਗੇ ਅਸੀਂ ਵੀ ਦੱਸਾਂਗੇ। ਅਸਲ ਜਿਹਨਾਂ ਸ਼ੈ ਬਣਾਉਣ ਦਾ ਮਕਸਦ ਉਦੋਂ ਹੀ ਪੂਰਾ ਹੁੰਦਾ ਹੈ ਕਿ ਅਗਲਾ ਬੰਦਾ ਅਗਰ ਉਹਨੂੰ ਰੱਜ ਕੇ ਖਾਵੇ। ਇੱਕ ਚੀਜ਼ ਬਣ ਜਾਵੇ ਉਹਨੂੰ ਕੋਈ ਖਾਵੇ ਨਾ ਤੇ ਉਹ ਬਣਾਉਣ ਦਾ ਵੀ ਮਕਸਦ ਕੋਈ ਨਹੀਂ ਪੂਰਾ ਹੁੰਦਾ ਤੇ ਇਸ ਤਰ੍ਹਾਂ ਦੀ ਚੀਜ਼ ਦਾ ਕੋਈ ਫਾਇਦਾ ਵੀ ਨਹੀਂ ਹੁੰਦਾ ਹੈ। ਤੇ ਇਨਸ਼ਾਅੱਲਾ ਉਮੀਦ ਕਰਨੇ ਆ ਕਿ ਅੱਛੇ ਬਣੇ ਹੋਣਗੇ ਚਾਵਲ। ਅਸੀਂ ਜਗ੍ਹਾ ਵੀ ਹਸਪੀਟਲ ਡਿਸਾਈਡ ਕੀਤਾ ਹੈ ਕਿ ਉੱਥੇ ਜਿਹੜੇ ਲੋਕ ਆਏ ਹੁੰਦੇ ਨੇ ਉਹ ਮਜਬੂਰੀ ਨਾਲ ਆਏ ਹੁੰਦੇ ਨੇ ਔਰ ਉਹਨਾਂ ਨੂੰ ਜਿਹੜਾ ਨਾ ਉਹ ਖਾਣਾ ਮੁਸ਼ਕਲ ਨਾਲ ਮਿਲਦਾ ਤੇ ਅਸੀਂ ਹੁਣ ਜਾ ਰਹੇ ਹਾਂ ਹਸਪੀਟਲ ਚਿਲਡਰਨ ਹਸਪੀਟਲ ਸ਼ੇਖੂਪੁਰਾ। ਮੈਂ ਜ਼ੁਹੈਬ ਜ਼ਫਰ ਕੰਬੋ ਮੇਰੇ ਨਾਲ ਨੇ ਜਨਾਬ ਮੁਦੱਸਰ ਨਵਾਜ਼ ਚੱਦੜ ਸਾਹਿਬ ਔਰ ਅਸੀਂ ਜਿਹੜਾ ਹੁਣ ਰੁਖ ਕਰ ਰਹੇ ਹਾਂ ਉਹ ਕਰ ਰਹੇ ਹਾਂ ਹਸਪੀਟਲ ਦਾ ਚਿਲਡਰਨ ਹਸਪੀਟਲ ਸ਼ੇਖੂਪੁਰਾ ਦਾ। ਕੋਸ਼ਿਸ਼ ਕਰਾਂਗੇ ਉੱਥੇ ਹੀ ਅਗਰ ਹੋ ਜਾਵੇ ਨਾ ਹੋਇਆ ਤਾਂ ਫਿਰ DHQ ਹਸਪੀਟਲ ਵੀ ਸਾਡੇ ਕੋਲ ਹੈ ਆ। ਸਾਡੇ ਨਾਲ ਸਾਡੇ 2 ਛੋਟੇ ਬੱਚੇ ਵੀ ਨੇ। ਬੱਚਿਆਂ ਨੂੰ ਲਿਆਉਣ ਦਾ ਮਕਸਦ ਇਹ ਆ ਕਿ ਬੱਚਿਆਂ ਨੂੰ ਅਗਰ ਇਸ ਤਰ੍ਹਾਂ ਨਾਲ ਲੈ ਕੇ ਜਾਇਆ ਜਾਵੇ ਤੇ ਉਹਨਾਂ ਨੂੰ ਇਹ ਆਦਤ ਪੈਂਦੀ ਏ। ਉਹਨਾਂ ਨੂੰ ਪਤਾ ਲੱਗਦਾ ਏ ਕਿ ਅਸੀਂ ਅੱਗੇ ਜਾ ਕੇ ਕੀ ਕਰਨਾ ਹੈ। ਅਸੀਂ ਪੰਜਾਬੀ ਬੋਲਦੇ ਹਾਂ ਸਾਡੇ ਬੱਚੇ ਹਾਲੇ ਪੰਜਾਬੀ ਉਸ ਤਰ੍ਹਾਂ ਨਹੀਂ ਬੋਲਦੇ। ਉਹ ਹਾਲੇ ਬੋਲਣਾ ਸ਼ੁਰੂ ਕੀਤਾ। ਅਸੀਂ ਬੋਲਾਂਗੇ ਸਾਨੂੰ ਵੇਖ ਕੇ ਉਹ ਪੰਜਾਬੀ ਬੋਲਣਾ ਜਾਣਦੇ ਨੇ ਸਿੱਖਦੇ ਨੇ। ਇਸ ਤਰ੍ਹਾਂ ਹੀ ਅਗਰ ਅਸੀਂ ਅੱਲਾ ਦੀ ਰਾਹ ਤੇ ਦਿੰਦੇ ਆ ਫਿਰ ਬੱਚੇ ਓਬਜ਼ਰਵ ਕਰਦੇ ਨੇ ਇਸ ਚੀਜ਼ ਨੂੰ ਵੇਖਦੇ ਨੇ ਔਰ ਇਸੇ ਤਰ੍ਹਾਂ ਹੀ ਉਹਨਾਂ ਦੇ ਵਿੱਚ ਇਹ ਖਾਹਿਸ਼ ਪੈਦਾ ਹੁੰਦੀ ਹੈ ਕਿ ਅਸੀਂ ਵੀ ਇਸ ਤਰ੍ਹਾਂ ਹੀ ਕਰੀਏ। ਸਾਡੇ 2 ਇੱਕ ਬੇਬੀ ਉਹਦਾ ਨਾਮ ਮੁਹੰਮਦ ਅਲੀ ਹੈ ਇੱਕ ਤੁਰਾਬ ਅਲੀ ਹੈ ਔਰ ਇਹ ਮਾਸ਼ਾਅੱਲਾ ਸਾਡੇ ਨਾਲ ਅਕਸਰ ਤੁਸੀਂ ਪਹਿਲੇ ਵੀਡੀਓਜ਼ ਵਿੱਚ ਵੀ ਵੇਖਿਆ ਹੋਏਗਾ ਹੁੰਦੇ ਨੇ। ਇਹਨਾਂ ਨੂੰ ਨਾਲ ਲੈ ਕੇ ਜਾਣ ਦਾ ਮਕਸਦ ਇਹ ਹੈ ਕਿ ਬੱਚੇ ਵੀ ਇਸ ਚੀਜ਼ ਨੂੰ ਵੇਖਣ ਰਿਲੇਟ ਕਰਨ ਔਰ ਇਸ ਚੀਜ਼ ਦਾ ਹਿੱਸਾ ਬਣਨ। ਅਸੀਂ ਸਾਰੇ ਜਿਹੜੇ ਪੇਰੈਂਟਸ ਨੇ ਵਾਲਿदैन ਉਹਨਾਂ ਅੱਗੇ ਗੁਜ਼ਾਰਿਸ਼ ਕਰਨੇ ਆ ਕਿ ਆਪਣੇ ਬੱਚਿਆਂ ਨੂੰ ਮੁਖਤਲਿਫ ਤਰ੍ਹਾਂ ਦੀਆਂ ਸਰਗਰਮੀਆਂ ਵਿੱਚ ਜਿਹੜਾ ਹੈ ਉਹ ਸ਼ਾਮਲ ਕਰਿਆ ਕਰੋ, ਆਪਣੇ ਨਾਲ ਸ਼ਾਮਲ ਕਰਿਆ ਕਰੋ। ਇਹ ਨਾ ਸੋਚਿਆ ਕਰੋ ਕਿ ਛੋਟੇ ਨੇ ਵੱਡੇ ਹੋਣਗੇ ਫਿਰ ਕਰਨਗੇ। ਜੋ ਬੱਚਾ ਛੋਟੇ ਹੁੰਦਿਆਂ ਆਬਜ਼ਰਵ ਕਰਦਾ ਹੈ ਵੇਖਦਾ ਹੈ ਉਹੀ ਉਹ ਵੱਡਾ ਹੋ ਕੇ ਕਰਨ ਦੀ ਕੋਸ਼ਿਸ਼ ਕਰਦਾ ਹੈ। ਤੇ ਉਮੀਦ ਹੈ ਕਿ ਤੁਹਾਨੂੰ ਗੱਲ ਸਮਝ ਆਈ ਹੋਏਗੀ। ਅਸੀਂ ਹੁਣ ਹਿਰਮਨਾ ਰੋਡ ਤੋਂ ਜਿਹੜਾ ਉਹ ਨਿਕਲ ਚੁੱਕੇ ਹਾਂ ਤੇ ਇਨਸ਼ਾਅੱਲਾ ਪਹੁੰਚ ਕੇ ਫਿਰ ਅਗਲਾ ਤੁਹਾਨੂੰ ਪ੍ਰੋਸੀਜਰ ਵਿਖਾਉਂਦੇ ਹਾਂ। ਵਿਖਾਉਣ ਦਾ ਮਕਸਦ ਇਹ ਨਹੀਂ ਹੈ ਕਿ ਅਸੀਂ ਕੋਈ ਕਰਨ ਦੇ ਆ ਤੇ ਬੜਾ ਜੀ ਅਸੀਂ ਵਿਖਾਵਾ ਕਰਨ ਦੇ ਆ। ਵਿਖਾਉਣ ਦਾ ਮਕਸਦ ਇਹ ਹੈ ਕਿ ਲੋਕ ਇਨਕਰੇਜ ਹੋਣ। ਹੋ ਸਕਦਾ ਸਾਨੂੰ ਕੋਈ ਵੇਖ ਕੇ ਕੱਲ ਕੋਈ ਇੱਕ ਬੰਦਾ ਇੱਕ ਕੋਈ ਦੇਜਕਾ ਬਣਾਏ ਕੋਈ 2 ਕਿਲੋ ਬਣਾਏ 4 ਕਿਲੋ ਬਣਾਏ। ਇਹ ਮਕਸਦ ਇਹ ਨਹੀਂ ਹੈ ਕਿ ਤੁਸੀਂ ਇੱਕ ਦੇਗ ਬਣਾਓ ਪੂਰੀ 5 ਦੇਗਾਂ ਬਣਾਓ 10 ਦੇਗਾਂ ਬਣਾਓ ਉਹਦੀ ਵੀਡੀਓ ਬਣਾਓ ਤੇ ਸੋਸ਼ਲ ਮੀਡੀਆ ਤੇ ਪੋਸਟ ਕਰੋ। ਹਾਂ ਲੇਕਿਨ ਜਿੰਨੀ ਤੁਹਾਡੀ ਇਸਤਾਦ ਹੈ ਉਹਦੇ ਮੁਤਾਬਕ ਤੁਸੀਂ ਜਿਹੜਾ ਹੈ ਉਹ ਲੋਕਾਂ ਵਾਸਤੇ ਆਸਾਨੀਆਂ ਪੈਦਾ ਕਰੋ। ਅੱਛਾ ਐਨਜੀ ਜ਼ੁਹੈਬ ਭਾਈ ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾਉਣਾ ਵਾ। ਅਸਲ ਦੇ ਵਿੱਚ ਨਾ ਕੋਈ ਵੀ ਕੰਮ ਕਰਨ ਲੱਗੀ ਹੈ ਨਾ
ਤੇ ਬਹੁਤ ਸਾਰੇ ਉਹਦੇ ਰਿਵਿਊਜ਼ ਮਿਲਦੇ ਨੇ, ਲੋਕ ਉਹਦੇ ਬਾਰੇ ਨਾ ਜਿਹੜਾ ਨਾ ਮੁਖਤਲਿਫ ਜਿਹੜਾ ਨਾ ਰਵੱਈਆ ਰੱਖਦੇ ਨੇ, ਮੁਖਤਲਿਫ ਸੋਚਾਂ ਰੱਖਦੇ ਨੇ। ਬਿਲਕੁਲ ਇਸ ਤਰ੍ਹਾਂ ਹੀ। ਠੀਕ ਹੈ, ਨਾ ਤੇ ਸਾਨੂੰ ਕਿਸੇ ਦੀ ਪਰਵਾਹ ਹੈ, ਠੀਕ ਹੈ, ਨਾ ਕਿਸੇ ਦਾ ਡਰ ਹੈ, ਨਾ ਕਿਸੇ ਦਾ ਖੌਫ ਹੈ। ਠੀਕ ਹੈ, ਡਰਨਾ ਰੱਬ ਦੀ ਜ਼ਾਤ ਤੋਂ ਹੈ ਤੇ ਉਹ ਜਿਹੜਾ ਨੇਕਾਂ ਨੂੰ ਜਾਣਦਾ। ਠੀਕ ਹੈ, ਇਹਦੇ 'ਚ ਵੀ ਕੋਈ ਆਖੇ ਕਿ ਇਹਨਾਂ ਫਲਾਣਾ ਕੰਮ ਕਿਉਂ ਕੀਤਾ, ਫਲਾਣਾ ਕੰਮ ਕਿਉਂ ਕੀਤਾ, ਰਜ਼ਾ ਇਲਾਹੀ ਵਾਸਤੇ ਕਰਨ ਲੱਗਿਆ। ਦੂਸਰੀ ਗੱਲ ਜ਼ੁਬੈਰ ਤਵੱਸਲ ਨਾਲ ਇਸ ਵੀਡੀਓ ਦੇ ਨਾਲ ਮੈਂ ਦੱਸਣ ਲੱਗਾ ਵਾਂ ਕਿ ਕਹਿੰਦੇ ਨੇ ਕਿ ਨਾ ਜਦੋਂ ਅੱਲਾ ਦਾ ਰਾਹ ਦੇਣਾ ਹੋਵੇ ਨਾ, ਪਹਿਲਾਂ ਆਪਣੇ ਕਰੀਬੀਆਂ ਨੂੰ ਵੇਖੀਦਾ। ਤੇ ਇਹ ਵੀ ਜਿਹੜੇ ਨੇ ਇਹਨਾਂ ਨੂੰ ਵੀ ਸ਼ੇਖੂਪੁਰਾ ਆਇਆ ਥੋੜੀ ਦੇਰ ਹੋਈ ਹੈ ਤੇ ਸਾਨੂੰ ਵੀ ਕੋਈ 4-5 ਸਾਲ ਹੀ ਹੋਏ ਨੇ। ਤੇ ਅਗਰ ਇਹ ਵੀਡੀਓ ਵੇਖਦਾ ਹੈ ਕੋਈ ਬੰਦਾ ਸ਼ੇਖੂਪੁਰਾ ਨਾ ਵੀ ਹੋਵੇ, ਸ਼ੇਖੂਪੁਰਾ ਤੋਂ ਬਾਹਰ ਵੀ ਕੋਈ ਐਸਾ ਜ਼ਰੂਰਤਮੰਦ ਹੋਵੇ ਹੱਕਦਾਰ, ਤੇ ਉਹ ਜਿਹੜਾ ਨਾ ਉਹ ਸਾਨੂੰ ਜ਼ਰੂਰ ਮੈਂਸ਼ਨ ਕਰ ਸਕਦਾ ਹੈ, ਸਾਨੂੰ ਉਹਦੇ ਬਾਰੇ ਦੱਸ ਸਕਦਾ ਹੈ। ਤੇ ਅਸੀਂ ਅਲਹਮਦੁਲਿਲਾ ਅਸੀਂ ਇਹ ਤੇ ਨਹੀਂ ਕਰਾਂਗੇ ਕਿ ਜਾ ਕੇ ਤੇ ਉੱਥੇ ਵੀਡੀਓ ਬਣਾ ਕੇ ਤੇ ਉਹਨੂੰ ਜਿਹੜਾ ਥੈਲਾ ਫੜਾਉਣ ਵਾਲੀ ਗੱਲ ਉਹ ਤੇ ਨਹੀਂ ਕਰਾਂਗੇ, ਲੇਕਿਨ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜਾ ਨਾ ਉਹਦੇ ਮੁਸ਼ਕਲ ਵਕਤ ਦੇ ਵਿੱਚ ਉਹਦਾ ਸਾਥ ਦੇ ਸਕੀਏ। ਅਸਲ ਵਿੱਚ ਸਾਡਾ ਈਮੇਲ ਵੀ ਮੈਂਸ਼ਨ ਹੈ, YouTube ਤੇ ਵੀ, Facebook ਤੇ ਵੀ, Instagram ਤੇ ਵੀ, TikTok ਤੇ ਵੀ। ਤੁਸੀਂ ਡਾਇਰੈਕਟਲੀ ਸਾਨੂੰ ਉੱਥੇ ਰਾਬਤਾ ਕਰ ਸਕਦੇ ਹੋ, ਔਰ ਨੰਬਰ ਵੀ ਮੈਂਸ਼ਨ ਹੈ। ਅਗਰ ਕਮੈਂਟਸ ਵਿੱਚ ਕੋਈ ਬੰਦਾ ਆਪਣੀ ਵਜ੍ਹਾ ਤੋਂ ਨਹੀਂ ਕਰ ਸਕਦਾ ਤੇ ਅਸੀਂ ਓਪਨ ਟੂ ਵਰਕ, ਕੋਈ ਮਸਲਾ ਨਹੀਂ ਹੈ। ਬਾਕੀ ਮੁਦੱਸਰ ਭਾਈ ਦੀ ਗੱਲ ਨੂੰ ਮੈਂ ਨਰੇਟ ਕਰਾਂਗਾ ਕਿ ਅਸੀਂ ਕਿਸੇ ਤੋਂ ਨਾ ਡਰ ਕੇ ਕਰਨਾ, ਨਾ ਕਿਸੇ ਨੂੰ ਵਿਖਾ ਕੇ ਕਰਨਾ। ਤੇ ਬਾਕੀ ਇਨਸ਼ਾਅੱਲਾ ਹੁਣ ਪਹੁੰਚ ਰਹੇ ਹਾਂ, ਥੋੜਾ ਹੀ ਰਹਿ ਗਿਆ, ਪਹੁੰਚ ਕੇ ਤੇ ਫਿਰ ਅਗਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਜੀ ਸ਼ੁਕਰ ਅਲਹਮਦੁਲਿਲਾ, ਅਸੀਂ ਜਿਹੜਾ ਉਹ ਨਿਆਜ਼ ਤਕਸੀਮ ਕਰ ਚੁੱਕੇ ਹਾਂ, ਵੰਡ ਚੁੱਕੇ ਹਾਂ। ਔਰ ਸਾਡਾ ਆਖਰੀ ਹੁਣ ਅਗਰ ਸੀ ਅਸੀਂ ਨਾ ਹਸਪੀਟਲ ਗਏ ਸਾਂ, ਉੱਥੇ ਤਕਸੀਮ ਕਰ ਚੁੱਕੇ ਸਾਂ। ਉੱਥੇ ਲੋਕ ਜਿੰਨੇ ਹੈ ਸਨ ਉਹਨਾਂ ਨੂੰ ਪੂਰੇ ਆ ਚੁੱਕੇ ਸੀ। ਪਰ ਅਸੀਂ ਰੋਡ ਸਾਈਡ ਤੇ ਅਗਰ ਸਾਨੂੰ ਕੋਈ ਬੰਦਾ ਨਜ਼ਰ ਆਇਆ ਹੈ ਨਾ, ਤੇ ਇਹਦੇ ਵਿੱਚ ਅੱਜ ਕੱਲ ਐਸੇ ਰੋਡ ਤੋਂ ਨਾ ਕੁਛ ਸਾਹੀ ਵੀ ਗੁਜ਼ਰ ਰਹੇ ਨੇ, ਉਹਨਾਂ ਨੂੰ ਵੀ ਅਸੀਂ ਤਕਸੀਮ ਕਰ ਚੁੱਕੇ ਹਾਂ। ਦੂਸਰਾ ਅਗੋ ਗੱਲ ਜਿਹੜਾ ਮੁਦੱਸਰ ਭਾਈ ਤੁਹਾਡੇ ਨਾਲ ਕੁਝ ਕਰਨੇ ਚਾਹ ਰਹੇ ਨੇ, ਉਹਨਾਂ ਦੀ ਵੀ ਜ਼ਰਾ ਸੁਣ ਲਓ। ਲਓ ਜੀ, ਪਹਿਲੀ ਗੱਲ ਤੇ ਇਹ ਕਿ ਅਲਹਮਦੁਲਿਲਾਹ ਰੱਬੁਲ ਆਲਮੀਨ, ਅੱਲਾਹ ਪਾਕ ਦਾ ਕਰੋੜਾਂ ਅਹਿਸਾਨ ਹੈ ਕਿ ਸਵੇਰ ਅਸੀਂ ਟੁਰੇ ਸਾਂ ਤੇ ਉਹਨੇ ਹਰ ਚੀਜ਼ ਖੈਰੋਫੀਅਤ ਨਾਲ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਬੰਦੇ ਤੱਕ ਨਾ ਚੀਜ਼ੋਂ ਪਹੁੰਚਾਈਏ। ਠੀਕ ਹੈ, ਜਿੰਨੀ ਕੁ ਸਾਡੀ ਸਕਤ ਸੀ ਅਸੀਂ ਉਹਨਾਂ ਜਿਹੜਾ ਨਾ ਉਹ ਟੁਰਨ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਰਿਜ਼ਕ ਜਿਹੜਾ ਉਹ ਅੱਲਾਹ ਪਾਕ ਦੀ ਜ਼ਾਤ ਦਾ ਹੈ। ਹਰ ਸ਼ੈ ਜਿਹੜੀ ਹੈ ਉਹ ਅੱਲਾ ਦੀ ਦਸਤੇ ਕੁਦਰਤ ਵਿੱਚ ਉਹਨੇ ਥੋੜੀਆਂ ਵੰਡਾਂ ਰੱਖੀਆਂ ਹੋਈਆਂ ਨੇ, ਤੇ ਦੁਆ ਇਹੀ ਹੈ ਕਿ ਅੱਲਾਹ ਪਾਕ ਜਿਹੜਾ ਨਾ ਉਹ ਹਰ ਇੱਕ ਦੀਆਂ ਮੁਸ਼ਕਲਾਤ ਆਸਾਨ ਕਰੇ। ਬਹੁਤ ਮੁਸ਼ਕਲ ਲਮਹਾਤ ਨੇ ਇਸ ਟਾਈਮ ਪੰਜਾਬ ਵਾਸਤੇ, ਲੇਕਿਨ ਅੱਲਾਹ ਪਾਕ ਦਾ ਸ਼ੁਕਰ ਹੈ ਕਿ ਹਰ ਹੱਥ ਦੇਣ ਵਾਲੇ ਹੀ, ਲੈਣ ਵਾਲੇ ਥੋੜੇ ਨੇ, ਦੇਣ ਵਾਲੇ ਜ਼ਿਆਦਾ ਨੇ। ਮੈਂ ਉਹ ਅਸੀਂ ਕਿਉਂਕਿ ਉੱਥੇ ਫਿਰ ਉਹ ਇੰਨਾ ਵੀਡੀਓ ਵਗੈਰਾ ਨਹੀਂ ਬਣਾਈ ਹੈ, ਲੇਕਿਨ ਤੁਹਾਨੂੰ ਇੱਕ ਮਜ਼ੇਦਾਰ ਗੱਲ ਦੱਸਾਂ। ਇੱਕ ਉਹ ਮਲੰਗ ਜਿਹਾ ਸੀ ਤੇ ਉਹਨੇ ਨਾ ਪੀਪੇ ਸ਼ੀਪੇ ਬੰਨੇ, ਤੇ ਮੈਂ ਨਾਲ ਹੀ ਐਸਾ ਕਰਕੇ ਨਾ ਉਹਨੂੰ ਉਹ ਟੇਕਵੇ ਐਸਾ ਫੜਾਇਆ ਨਾ, ਮੈਂ ਕਹ ਲਓ ਭੈਣ ਰੋਟੀ ਖਾ ਲਓ। ਤੇ ਉਹਨੇ ਅੱਗੋਂ 50 ਰੁਪਏ ਮੈਨੂੰ ਦੇ ਦਿੱਤੇ, ਕਹਿੰਦਾ ਆ ਲਓ ਭੈਣ ਤੁਹਾਡੇ ਰੋਟੀ ਦੇ ਪੈਸੇ। ਉਹ ਮੈਂ ਕਿਹਾ ਅੱਲਾ ਤੇਰਾ ਭਲਾ ਕਰੇ, ਕਿਸੇ ਹੋਰ ਨੂੰ ਦੇ ਦੇ। ਠੀਕ ਹੈ, ਤੇ ਯਾਨੀ ਕਿ ਗੱਲ ਕਰਨ ਦਾ ਮਕਸਦ ਇਹ ਕਿ ਆਪ ਭਾਵੇਂ ਕਿਸੇ ਹਾਲ 'ਚ ਨਹੀਂ ਨਾ ਹੈ, ਲੇਕਿਨ ਉਹਨੇ ਆਪਣਾ ਹੱਥ ਜਿਹੜਾ ਨਾ ਉਹ ਖਿੱਚਣ ਵਾਲਾ ਨਹੀਂ ਰੱਖਿਆ ਹੈ। ਅੱਲਾਹ ਪਾਕ ਹਰ ਇੱਕ ਨੂੰ ਤੌਫੀਕ ਦੇਵੇ। ਜਿਹੜੇ ਲੋਕਾਂ ਦੀਆਂ ਅਗਲੀਆਂ ਦੀਆਂ ਜੇਬਾਂ ਤੇ ਅਗਲਿਆਂ ਦੇ ਕੰਮਾਂ ਤੇ ਜਿਹੜੇ ਹੱਥ ਰੱਖਦੇ ਨੇ, ਅੱਖ ਰੱਖਦੇ ਨੇ, ਇਹੀ ਸੋਚਦੇ ਨੇ ਕਿ ਅਸੀਂ ਕਿਸੇ ਕੋਲ ਖੋ ਕੇ ਖਾ ਹੀ ਲਈਏ, ਉਹਨਾਂ ਨੂੰ ਐਂਡ ਤੇ ਮੈਂ ਇੱਕੋ ਗੱਲ ਦੱਸਾਂਗਾ ਵੀ ਜਿਹੜੇ ਖੋ ਕੇ ਖਾਂਦੇ ਸਨ ਨਾ, ਉਹ ਅੱਜ ਤੱਕ ਖੋ ਕੇ ਖਾਣ ਦੇ ਨੇ। ਤੇ ਅਲਹਮਦੁਲਿਲਾ ਸਦਕਾ ਪੰਜਾਂ ਤੇ 12 ਦਾ ਸਾਡਾ ਦੀਵਾ ਹਜੇ ਵੀ ਬਲਣ ਡਿਆ। ਤੇ ਇਨਸ਼ਾਅੱਲਾ ਮਿਲਨੇ ਆਉਣ ਵਾਲੀਆਂ ਅਗਲੀਆਂ ਵੀਡੀਓਜ਼ ਦੇ ਵਿੱਚ। ਉਦੋਂ ਤੱਕ ਲਈ ਆਪਣਾ ਤੇ ਆਪਣੇ ਪਿਆਰਾਂ ਦਾ ਰੱਖੋ ਖਿਆਲ। ਸਾਨੂੰ ਦਿਓ ਇਜਾਜ਼ਤ। ਲੋ ਜੀ, ਜਿਸ ਤਰ੍ਹਾਂ ਮੁਦੱਸਰ ਭਾਈ ਨੇ ਕਿਹਾ ਕਿ ਕੋਈ ਜ਼ਰੂਰਤਮੰਦ ਹੋਵੇ, ਜਿੰਨੀ ਅਸੀਂ ਇਸਤਾਅਤ ਰੱਖਨੇ ਆ ਉਹਦੇ ਮੁਤਾਬਕ ਅਸੀਂ ਉਹਦੀ ਜਿਹੜੀ ਜ਼ਰੂਰਤ ਹੱਲ ਕਰਨ ਦੀ ਆਖਰੀ ਹੱਦ ਤੱਕ ਕੋਸ਼ਿਸ਼ ਕਰਾਂਗੇ। ਬਾਕੀ ਜੋ ਰੱਬ ਨੂੰ ਮਨਜ਼ੂਰ। ਇਸੇ ਪੈਗਾਮ ਦੇ ਨਾਲ ਕਿ ਤੁਸੀਂ ਵੀ ਲੋਕਾਂ ਦੀ ਮਦਦ ਕਰਦੇ ਰਹੋ ਔਰ ਲੋਕਾਂ ਵਾਸਤੇ ਆਸਾਨੀਆਂ ਪੈਦਾ ਕਰਦੇ ਰਹੋ, ਤਾਂ ਕਿ ਅੱਲਾਹ ਤਾਲਾ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰਦਾ ਰਹੇ। ਅਸੀਂ ਆਪਣੀ ਅੱਜ ਦੀ ਵੀਡੀਓ ਦਾ ਇੱਥੇ ਇਖਤਤਾਮ ਕਰਨੇ ਆ
ਤੇ ਮਿਲਾਂਗੇ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਇੱਕ ਨਵੇਂ ਟੌਪਿਕ ਦੇ ਨਾਲ, ਤੇ ਉਦੋਂ ਤੱਕ ਲਈ ਰੱਬ ਰਾਖਾ। ਅੱਲਾ ਹਾਫਿਜ਼।